जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਆਪ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ ਮਾਫੀ ਚਾਹੁੰਦੇ ਹਾਂ, ਕੁਝ ਟੈਕਨੀਕਲ ਇਸ਼ੂਜ਼ ਦੇ ਕਰਕੇ ਜਿਹੜਾ ਪ੍ਰੋਗਰਾਮ ਹੈ ਉਹਦੀ ਸ਼ੁਰੂਆਤ ਥੋੜੀ ਜੀ ਲੇਟ ਹੋਈ ਹੈ, ਪਰ ਇਸ ਵਕਤ ਖਾਸ ਤੌਰ ਤੇ ਨਾਰਥ ਅਮਰੀਕਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਅੱਜ ਹੋਈਆਂ ਨੇ ਉਹਦੇ ਜਿਹੜੇ ਨਤੀਜੇ ਨੇ, ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਆ ਤੇ ਇਹ ਗੱਲ ਸਾਹਮਣੇ ਦਿਖ ਰਹੀ ਹੈ ਕਿ ਜਿਹੜੇ ਲਿਬਰਲਸ ਨੇ ਉਹ ਲੀਡ ਕਰ ਰਹੇ ਨੇ ਤੇ ਕੰਜ਼ਰਵੇਟਿਵਸ ਇਸ ਵਕਤ ਪਛੜੇ ਹੋਏ ਨਜ਼ਰ ਆ ਰਹੇ ਨੇ। ਸੋ ਸਾਰਾ ਅਮਰੀਕਾ ਕੈਨੇਡਾ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਆ, ਸਾਰਿਆਂ ਦਾ ਧਿਆਨ ਇਸ ਵਕਤ ਕੈਨੇਡਾ ਦਾ ਜਿਹੜਾ ਇਲੈਕਸ਼ਨ ਸਿਨੈਰੀਓ ਬਣਿਆ ਹੋਇਆ ਉਹਦੇ ਉੱਤੇ ਲੱਗਿਆ ਹੋਇਆ। ਸੋ ਇਸੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ, ਜਿਹੜੇ ਟ੍ਰੈਂਡਸ ਆ ਰਹੇ ਨੇ ਲੇਟੈਸਟ ਉਹਦੇ ਬਾਰੇ, ਤੇ ਨਾਲ ਹੀ ਜਿਹੜੇ ਇਲੈਕਸ਼ਨ ਰਿਜ਼ਲਟਸ ਐਕਸਪੈਕਟਡ ਨੇ ਜਾਂ ਐਕਸਪੈਕਟੇਸ਼ਨਸ ਹੁਣ ਲਾਈਆਂ ਜਾ ਰਹੀਆਂ ਨੇ, ਦਿਖ ਰਿਹਾ ਵੀ ਕੀ ਇਲੈਕਸ਼ਨ ਰਿਜ਼ਲਟਸ ਹੋਣਗੇ, ਇਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਟ੍ਰੈਂਡ ਨੇ ਉਹ ਦੇਖਣ ਨੂੰ ਮਿਲ ਸਕਦੇ ਆ ਤੇ ਸਿੱਖਾਂ ਦੇ ਲਈ ਖਾਸ ਤੌਰ ਤੇ ਇਹ ਜਿਹੜੇ ਇਲੈਕਸ਼ਨ ਰਿਜ਼ਲਟਸ ਨੇ ਇਹ ਕੀ ਮਾਇਨੇ ਰੱਖਦੇ ਨੇ। ਇਸ ਦੇ ਉੱਤੇ ਗੱਲਬਾਤ ਲਈ ਸਾਡੇ ਨਾਲ ਮੌਂਟਰੀਅਲ ਤੋਂ TV84 ਦੇ ਬਿਊਰੋ ਚੀਫ ਕੈਨੇਡਾ ਦੇ ਵਿੱਚ ਸਰਦਾਰ ਮਨਵੀਰ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰਦਾਰ ਅਮਰਵੀਰ ਸਿੰਘ ਜੀ, ਤੁਹਾਨੂੰ ਔਰ TV84 ਨੂੰ ਜਿੰਨੇ ਵੀ ਦਰਸ਼ਕ ਜਾਂ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮਨਵੀਰ ਸਿੰਘ ਜੀ, ਸ਼ੁਰੂਆਤ ਕਰੀਏ, ਲੇਟੈਸਟ ਟ੍ਰੈਂਡ ਕੀ ਨੇ, ਨਤੀਜੇ ਜਿਹੜੇ ਆ ਰਹੇ ਆ ਉਹ ਕੀ ਕਹਿ ਰਹੇ ਆ ਇਸ ਵਕਤ? ਜੀ ਸਰਦਾਰ ਅਮਰਵੀਰ ਸਿੰਘ ਜੀ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਜਿਹੜੀ 43ਵੀਂ ਲੋਕ ਸਭਾ ਕੈਨੇਡਾ ਦੀ ਚੁਣੀ ਜਾਣੀ ਹੈ ਔਰ ਕਾਫੀ ਇੰਟਰਸਟਿੰਗ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ ਜੀ, ਕਿਉਂਕਿ ਜਿਹੜੇ ਪਹਿਲਾਂ ਪ੍ਰੀ ਪੋਲਸ ਆਏ ਸੀਗੇ ਜਿਹੜੇ ਉਹਨਾਂ ਦੇ ਵਿੱਚ ਕਾਫੀ ਫਸਵੀਂ ਟੱਕਰ ਜਿਹੜੀ ਆ ਉਹ ਵਿਖਾਈ ਗਈ ਸੀ ਔਰ ਇਹ ਜਿਹੜੀ ਕਿਆਸ ਜਿਹੜੇ ਇਹ ਲਗਾਏ ਜਾ ਰਹੇ ਸੀ ਕਿ ਇਹ ਬਹੁਤ ਹੀ ਜਿਹੜਾ ਮੁਕਾਬਲਾ ਲਿਬਰਲ ਔਰ ਕੰਜ਼ਰਵੇਟਿਵ ਦੇ ਵਿੱਚ ਫਸਵਾ ਹੋਏਗਾ ਔਰ ਜਗਮੀਤ ਸਿੰਘ ਨੇ ਜਿਹੜੇ NDP ਦੇ ਲੀਡਰ, ਨਿਊ ਡੈਮੋਕ੍ਰੇਟ ਪਾਰਟੀ ਆਫ ਕੈਨੇਡਾ, ਉਹਦੇ ਜਿਹੜੇ ਨਵੇਂ ਲੀਡਰ ਬਣੇ, ਉਹ ਇੱਕ ਕਿੰਗ ਮੇਕਰ ਦੀ ਜਿਹੜੀ ਭੂਮਿਕਾ ਨੇ ਉਹ ਨਿਭਾ ਸਕਦੇ ਨੇ। ਔਰ ਹੁਣ ਲਗਭਗ ਕੈਨੇਡਾ ਦੇ ਵਿੱਚ ਕਿਊਬੈਕ, ਓਨਟਾਰੀਓ, ਮੈਨੀਟੋਬਾ, ਸਸਕੈਚੁਅਨ ਤੇ ਅਟਲਾਂਟਾ ਦੇ ਵਿੱਚ ਜਿਹੜੀ ਪੋਲਿੰਗ ਆ ਉਹ ਕਲੋਜ਼ ਹੋ ਚੁੱਕੀ ਆ ਔਰ ਬਾਲੀ ਦੇਰ ਨਹੀਂ ਲੱਗਣੀ, ਮੇਰਾ ਖਿਆਲ ਆ ਕਿ 2-2.5 ਘੰਟੇ ਦੇ ਵਿੱਚ ਜਿਹੜੀ ਪਿਕਚਰ ਹੈ ਸਾਰੀ ਉਹ ਸਾਹਮਣੇ ਆ ਜਾਣੀ ਆ। ਔਰ ਜਿਹੜੇ ਹੁਣ ਤੱਕ ਨਤੀਜੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਲਿਬਰਲ ਜਿਹੜੀ ਪਾਰਟੀ ਆ ਸਭ ਤੋਂ ਅੱਗੇ ਚੱਲ ਰਹੀ ਹੈ। ਲਿਬਰਲ ਨੇ 20 ਸੀਟਾਂ ਜਿਹੜੀਆਂ ਨੇ ਉਹ ਹੁਣ ਤੱਕ ਉਹ ਇਲੈਕਟ ਹੋਏ ਨੇ ਲਿਬਰਲ MPs ਔਰ 25 ਦੇ ਉੱਤੇ ਉਹਨਾਂ ਨੇ ਆਪਣੀ ਲੀਡ ਬਣਾਈ ਹੋਈ ਹੈ। ਔਰ ਦੂਜੇ ਨੰਬਰ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਉਹ 4 ਸੀਟਾਂ ਦੇ ਉੱਤੇ ਉਹਨਾਂ ਦੇ ਕੈਂਡੀਡੇਟਸ ਜਿਹੜੇ ਇਲੈਕਟ ਹੋ ਗਏ ਨੇ ਔਰ 17 ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਆ ਉਹ ਲੀਡ ਬਣਾਈ ਹੋਈ ਆ। ਔਰ ਇਸ ਤੋਂ ਇਲਾਵਾ ਜਿਹੜਾ ਨਿਊ ਡੈਮੋਕ੍ਰੇਟ ਪਾਰਟੀ ਹੈ ਜੀ, NDP, ਉਹਨਾਂ ਨੇ ਜਿਹੜਾ ਇੱਕ ਸੀਟ ਜਿਹੜੀ ਆ ਹੁਣ ਤੱਕ ਜਿੱਤੀ ਆ ਔਰ 4 ਦੇ ਉੱਤੇ ਕੈਂਡੀਡੇਟਸ ਜਿਹੜੇ ਅੱਗੇ ਜਾ ਰਹੇ ਨੇ। ਔਰ ਬਲੈਕ ਬਲੌਕ ਕਿਊਬਕ ਜਿਹੜੇ ਹੈਰਾਨ ਕਰਨ ਵਾਲੇ ਨਤੀਜੇ ਇਸ ਵਾਰ ਪ੍ਰੈਡਿਕਟ ਹੋ ਰਹੇ ਨੇ ਉਹਨਾਂ ਦੇ ਵੱਲੋਂ, ਜਿਹੜੀ ਖਾਸ ਕਰਕੇ ਕਿਊਬਕ ਦੇ ਵਿੱਚ ਜਿਹੜੀ ਕਿਊਬਕ ਦੀ ਪਾਰਟੀ ਹੈ ਉਹਨਾਂ ਦੇ ਹਜੇ ਤੱਕ ਸੀਟ ਕੋਈ ਜਿੱਤੀ ਨਹੀਂ, ਪਰ 6 ਸੀਟਾਂ ਦੇ ਉੱਤੇ ਉਹ ਲੀਡ ਜਿਹੜੀ ਆ ਉਹਨਾਂ ਨੇ ਬਣਾਈ ਹੋਈ ਹੈ। ਔਰ ਇਹ ਬੜਾ ਰੋਚਕ ਹੋਏਗਾ ਕਿਉਂਕਿ ਜਿਹੜਾ ਕਿਹਾ ਜਾ ਰਿਹਾ ਸੀ ਕਿ ਜਗਮੀਤ ਸਿੰਘ ਕਿੰਗ ਮੇਕਰ ਦਾ ਰੋਲ ਜਿਹੜਾ ਨਿਭਾ ਸਕਦੇ ਨੇ, ਬਟ ਜਿਹੜੇ ਨਵੇਂ ਰੁਝਾਨ ਆ ਰਹੇ ਨੇ ਉਹਨਾਂ ਦੇ ਵਿੱਚ ਵੇਖਣ ਨੂੰ ਇਹ ਮਿਲ ਰਿਹਾ ਕਿ ਬਲਾਕ ਕੁਬੇਕ ਜਿਹੜੀ ਕਿਊਬੈਕ ਨੈਸ਼ਨਲਿਸਟ ਪਾਰਟੀ ਹੈ ਜੀ, ਉਹ ਵੀ ਇਹਦੇ ਵਿੱਚ ਜਿਹੜਾ ਆਪਣਾ ਹੱਥ ਪੱਲਾ ਮਾਰ ਸਕਦੀ ਹੈ ਜੀ। ਪਰ ਇਹਦੇ ਵਿੱਚ ਜਿਹੜੇ ਟ੍ਰੈਂਡਸ ਪਹਿਲਾਂ ਸ਼ੋਅ ਕੀਤੇ ਜਾ ਰਹੇ ਸੀ, ਜਗਮੀਤ ਸਿੰਘ ਨੂੰ ਕਿੰਗ ਮੇਕਰ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾ ਰਿਹਾ ਸੀ, ਈਵਨ ਇਕੱਲੇ ਸਿੱਖਾਂ ਵੱਲੋਂ ਨਹੀਂ, ਈਵਨ ਮੇਨ ਸਟ੍ਰੀਮ ਮੀਡੀਆ ਵੱਲੋਂ ਵੀ ਕਿਤੇ ਨਾ ਕਿਤੇ ਇਹ ਲਾਈਨ ਦੇਖੀ ਜਾ ਰਹੀ ਸੀ। ਕੀ ਸਮਝਦੇ ਹੋ ਕਿ ਕਾਰਨ ਬਣਿਆ ਕਿ ਜਿਹੜਾ ਇੱਕ ਇਹ ਸਮਝਿਆ ਜਾ ਰਿਹਾ ਸੀ ਵੋਟ ਸਪਲਿਟ ਹੋਣੀ ਹੈ ਸਿੱਖਾਂ ਦੀ ਵੀ ਤੇ ਅਦਰਵਾਈਜ਼ ਵੀ NDP ਦੇ ਵਿੱਚ ਤੇ ਲਿਬਰਲਸ ਦੇ ਵਿੱਚ, ਉਹ ਨਾ ਵੋਟ ਸਪਲਿਟ ਹੋ ਕੇ ਰੁਝਾਨ ਜਿਹੜੇ ਤਾਜ਼ਾ ਆ ਰਹੇ ਆ ਉਹ ਇਹ ਦੱਸ ਰਹੇ ਆ ਵੀ ਵੋਟ ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਲਿਬਰਲਸ ਨੂੰ ਭੁਗਤਦੀ ਨਜ਼ਰ ਆ ਰਹੀ ਹੈ? ਨਹੀਂ ਸਰਦਾਰ ਅਮਰਵੀਰ ਸਿੰਘ ਜੀ, ਮੇਰਾ ਖਿਆਲ ਆ ਹਜੇ ਇਹ ਕਹਿਣਾ ਬੜਾ ਜਲਦਬਾਜ਼ੀ ਹੋਏਗੀ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਇੱਥੇ ਸਮਾਂ ਨਹੀਂ ਹੋਇਆ
ਜੀ ਕਿਉਂਕਿ ਜਿਹੜਾ ਅਟਲਾਂਟਿਕ ਕੈਨੇਡਾ ਉਹਦੇ ਵਿੱਚ ਪੋਲਿੰਗ ਪਹਿਲਾਂ ਖਤਮ ਹੋ ਗਈ ਜੀ। 4 ਟਾਈਮ ਜ਼ੋਨ ਨੇ ਜੀ ਕੈਨੇਡਾ ਦੇ ਵਿੱਚ, ਜਿਵੇਂ ਅਮਰੀਕਾ ਦੇ ਵਿੱਚ ਨੇ। ਮੇਰੇ ਖਿਆਲ ਅਮਰੀਕਾ 'ਚ 3 ਨੇ ਜੀ ਔਰ ਇੱਥੇ 4 ਟਾਈਮ ਜ਼ੋਨ ਨੇ। ਪਹਿਲੇ ਟਾਈਮ ਜ਼ੋਨ ਦੇ ਜਿਹੜੇ ਰੁਝਾਨ ਆ ਉਹ ਅਜੇ ਤੱਕ ਆ ਰਹੇ ਨੇ। ਜਿਹੜੀ ਟੈਕਨੀਕਲੀ ਵੀ ਉਹ ਲਿਬਰਲ ਦੀ ਜਿਹੜੀ ਆ ਉੱਥੇ ਹਮੇਸ਼ਾ ਪਕੜ ਮਜ਼ਬੂਤ ਰਹੀ ਹੈ ਅਟਲਾਂਟਿਕ ਕੈਨੇਡਾ ਦੇ ਵਿੱਚ। ਤੇ ਜਦੋਂ ਤੱਕ ਆਪਾਂ ਜਗਮੀਤ ਸਿੰਘ ਦੀ ਗੱਲ ਕਰ ਰਹੇ ਆ, ਉਹਨਾਂ ਦੇ ਲਈ ਜਿਹੜਾ ਓਨਟਾਰੀਓ ਔਰ ਬ੍ਰਿਟਿਸ਼ ਕੋਲੰਬੀਆ, ਇਹ ਜਿਹੜਾ ਤੇ ਜਾਂ ਫਿਰ ਕਿਊਬੈਕ ਦੇ ਜਦੋਂ ਰੁਝਾਨ ਆਣੇ ਸ਼ੁਰੂ ਹੋਣਗੇ, ਪਿਕਚਰ ਫੇਰ ਕਲੀਅਰ ਹੋਣੀ ਹੈ। ਕਿਉਂਕਿ ਹਜੇ ਤੱਕ ਇਹ ਜਿਹੜੀ ਗਿਣਤੀ ਹੈ, ਮੈਂ ਤੁਹਾਨੂੰ ਕੁੱਲ ਵੋਟਾਂ ਜਿਹੜੀਆਂ ਹੁਣ ਤੱਕ ਦੱਸ ਦਿੰਦਾ ਜੀ। ਇਹ ਸਿਰਫ ਅਟਲਾਂਟਿਕ ਕੈਨੇਡਾ ਦੇ ਵਿੱਚ ਜਿਹੜੇ ਆ ਉਹ ਕਾਫੀ ਤੇਜ਼ੀ ਨਾਲ ਰਿਜ਼ਲਟ ਆ ਰਹੇ ਨੇ, ਕਿਉਂਕਿ ਉੱਥੇ ਇਲੈਕਸ਼ਨ ਜਿਹੜੀ ਪੋਲਿੰਗ ਆ ਉਹਦਾ ਸਮਾਂ ਲੰਘੇ ਨੂੰ ਹੁਣ ਕਾਫੀ ਦੇਰ ਹੋ ਗਈ ਹੈ। ਔਰ ਕੁੱਲ ਮਿਲਾ ਕੇ ਜਿਹੜੀਆਂ ਵੋਟਾਂ ਹਜੇ ਤੱਕ ਜਿਹੜੀਆਂ ਨੇ ਉਹ 3,67,880 ਵੋਟਾਂ ਜਿਹੜੀਆਂ ਲਿਬਰਲ ਨੂੰ ਪਈਆਂ ਨੇ। ਔਰ ਦੂਜੇ ਨੰਬਰ ਤੇ ਕੰਜ਼ਰਵੇਟਿਵ ਆ 2,67,000 ਜਿਹੜੀਆਂ ਵੋਟਾਂ ਦੇ ਨਾਲ। ਔਰ ਤੀਜੇ ਨੰਬਰ ਤੇ ਵੋਟ ਕਾਊਂਟ ਦੇ ਵਿੱਚ ਹਜੇ ਵੀ ਜਗਮੀਤ ਸਿੰਘ ਦੀ ਜਿਹੜੀ ਪਾਰਟੀ ਹੈ ਨਿਊ ਡੈਮੋਕ੍ਰੇਟ, ਉਹ 1,46,000 ਵੋਟਾਂ ਦੇ ਨਾਲ ਜਿਹੜੀ ਆ ਉਹ ਤੀਜੇ ਨੰਬਰ ਤੇ ਵੋਟ ਕਾਊਂਟ ਦੇ ਵਿੱਚ ਚੱਲ ਰਹੀ ਹੈ। ਸੋ ਗ੍ਰੀਨ ਨੇ ਵੀ ਸਰਪ੍ਰਾਈਜ਼ ਕੀਤਾ ਜੀ। ਗ੍ਰੀਨ ਪਾਰਟੀ ਜਿਹੜੀ ਆ এনवायरमेंट ਦਾ ਇਸ਼ੂ ਜਿਹੜਾ ਉਹ ਉਹਨਾਂ ਦਾ ਇਸ ਵਾਰੀ ਉਹਨਾਂ ਨੂੰ ਵੀ ਵਧਾਈ ਦੇ ਪਾਤਰ ਨੇ ਗ੍ਰੀਨ ਪਾਰਟੀ ਵਾਲੇ, ਕਿਉਂਕਿ ਉਹਨਾਂ ਦਾ ਜਿਹੜਾ ਇਸ਼ੂ ਆ ਲਗਭਗ ਸਾਰੀਆਂ ਪਾਰਟੀਆਂ ਦਾ ਕੈਨੇਡਾ ਦੇ ਵਿੱਚ ਜਿਹੜਾ ਉਹ ਮੇਨ ਇਸ਼ੂ ਜਿਹੜਾ ਰਿਹਾ, ਪ੍ਰਾਈਮ ਇਸ਼ੂ ਰਿਹਾ। ਸੋ ਉਹ ਵੀ ਜਿਹੜੇ ਆ ਹੁਣ ਤੱਕ 99,000 ਵੋਟਾਂ ਲੈਣ ਦੇ ਵਿੱਚ ਕਾਮਯਾਬ ਹੋਏ ਨੇ। ਸੋ ਬਹੁਤ ਅਰਲੀ ਹੋਏਗਾ ਕਿਆਸ ਲਗਾਉਣਾ, ਕਿਉਂਕਿ ਜਿਹੜੇ ਬਹੁਤ ਤਾਦ ਦੇ ਵਿੱਚ ਫਸਵੀਆਂ ਸੀਟਾਂ ਵਾਲੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚੋਂ ਰੁਝਾਨ ਆਣੇ ਹਜੇ ਬਾਕੀ ਨੇ ਜੀ। ਔਰ ਮੇਰਾ ਖਿਆਲ ਆ BC ਦੇ ਵਿੱਚ ਤਾਂ ਹਜੇ ਟਾਈਮ ਓਵਰ ਨਹੀਂ ਹੋਇਆ, ਉੱਥੇ ਸਟਿਲ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਜੀ। ਜੀ ਸੋ ਮਨਵੀਰ ਸਿੰਘ ਜੀ, ਜੇ ਗੱਲ ਸਿੱਖ ਪਰਸਪੈਕਟਿਵ ਤੋਂ ਕਰਨੀ ਹੋਵੇ, ਇਹ ਜਿਹੜੇ ਚੋਣ ਨਤੀਜੇ ਆ ਰਹੇ ਆ ਤੇ ਇਹਨਾਂ ਦੇ ਮਾਇਨੇ ਕੀ ਹੋਣਗੇ ਸਿੱਖਾਂ ਦੇ ਲਈ? ਕਿਉਂਕਿ ਇਸ਼ੂਜ਼ ਕਈ ਇਦਾਂ ਦੇ ਹੈਗੇ ਆ, ਖਾਸ ਤੌਰ ਤੇ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਇੰਡੀਅਨ ਇੰਟਰਫੀਰੈਂਸ ਦੀ ਗੱਲ ਕਰਦੇ ਆ, ਉਹ ਇੱਕ ਬੜਾ ਅਹਿਮ ਇਸ਼ੂ ਹੈ ਸਿੱਖਾਂ ਦੇ ਲਈ, ਜਿਹਦੇ ਵਿੱਚ ਕਿਤੇ ਨਾ ਕਿਤੇ ਲਿਬਰਲਸ ਨੇ ਵੀ ਗਿਵਨ ਕੀਤਾ ਲੱਗਦਾ। ਅਮਰਵੀਰ ਸਿੰਘ ਜੀ, ਬੜਾ ਚੰਗਾ ਸਵਾਲ ਹੈ ਤੁਹਾਡਾ। ਮੈਂ ਸਮਝਦਾ ਕਿ ਜਿਵੇਂ ਜਿਵੇਂ ਇਹ ਜਿਹੜੇ ਰੁਝਾਨ ਆਣਗੇ, ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਸਰਦਾਰ ਜਗਮੀਤ ਸਿੰਘ ਵੱਲੋਂ, ਉਹ ਬੜੀ ਅਹਿਮ ਹੈ। ਔਰ ਜੇ ਉਹ ਪ੍ਰੈਡਿਕਸ਼ਨ ਜਿਹੜੀ ਆ ਉਹ ਸਹੀ ਟਿਕਾਣੇ ਵੱਲ ਜਾਂਦੀ ਹੈ ਤਾਂ ਮੇਰਾ ਖਿਆਲ ਆ ਕਿ ਜਿੱਥੇ ਤੱਕ ਸਿੱਖਾਂ ਦਾ ਸਵਾਲ ਹੈ, ਸਿੱਖਾਂ ਦੇ ਲਈ ਬੜੀ ਮਾਣ ਵਾਲੀ ਗੱਲ ਆ। ਕਿਉਂਕਿ ਜਗਮੀਤ ਸਿੰਘ ਜੇ ਵਾਕਈ ਕਿੰਗ ਮੇਕਰ ਦੀ ਭੂਮਿਕਾ ਨਿਭਾਉਂਦੇ ਨੇ ਤੇ ਫਿਰ ਕੱਲੇ ਸਿੱਖਾਂ ਦੇ ਲਈ ਮੈਂ ਕਹਿੰਦਾ ਵੀ ਉਹ ਇੱਕ ਪਹਿਲੇ ਕੈਨੇਡਾ ਦੇ ਵਿੱਚ ਨੌਨ ਵਾਈਟ ਪਾਰਟੀ ਲੀਡਰ ਨੇ। ਜਿੰਨੀਆਂ ਵੀ ਮਿਨੋਰਟੀਜ਼ ਨੇ ਕੈਨੇਡਾ ਦੇ ਵਿੱਚ, ਸਾਰਿਆਂ ਲਈ ਬੜੀ ਜਿਹੜੀ ਆ ਗੱਲ ਉਹ ਅਹਿਮੀਅਤ ਵਾਲੀ ਹੋਏਗੀ। ਔਰ ਸਿੱਖਾਂ ਦੇ ਲਈ, ਕਿਉਂਕਿ ਜਗਮੀਤ ਸਿੰਘ ਇੱਕ ਖਾਸ ਜਗ੍ਹਾ ਰੱਖਦੇ ਨੇ। ਓਬਵੀਅਸ ਹੈ ਕਿ ਜਿਵੇਂ ਸਿੱਖ ਮਸਲਿਆਂ ਦੇ ਉੱਤੇ ਉਹਨਾਂ ਦੀ ਪਹੁੰਚ ਹੈ, ਜਿਵੇਂ ਖੁੱਲੇ ਦਿਲ ਦੇ ਨਾਲ ਉਹ ਜਿਹੜੀ ਆ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਨੇ। ਵੈਸੇ ਤਾਂ ਸਾਰੀਆਂ ਹੀ ਜਿਹੜੀਆਂ ਕਮਿਊਨਿਟੀਜ਼ ਨੇ ਹਿਊਮਨ ਰਾਈਟ ਦੀ ਗੱਲ ਉਹ ਕਰਦੇ ਨੇ, ਪਰ ਖਾਸ ਕਰਕੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ, ਉਹ ਚਾਹੇ ਜਿਹੜੀ ਆ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੋਵੇ, ਸੋਵਰਨਿਟੀ ਦੀ ਗੱਲ ਹੋਵੇ, ਜਾਂ ਫਿਰ ਜਿਹੜੇ ਕਤਲੇਆਮ ਜਿਹੜਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸੀ ਉਹਦੇ ਹੱਕ ਦੇ ਵਿੱਚ ਜਿਵੇਂ ਉਹਨਾਂ ਨੇ ਪਹਿਰਾ ਦਿੱਤਾ, ਇਹ ਜਿਹੜਾ ਸਿੱਖਾਂ ਦੇ ਲਈ ਇੱਕ ਚੰਗੀ ਗੱਲ ਹੋਏਗੀ ਕਿ ਜੇ ਜਗਮੀਤ ਸਿੰਘ ਪਾਵਰ ਦੇ ਵਿੱਚ ਆਉਂਦੇ ਨੇ ਤੇ ਸਾਡੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਹੋਰ ਤਵੱਜੋ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਮਿਲੇਗੀ ਜੀ। ਜਿਵੇਂ ਇਸ਼ੂਜ਼ ਦੀ ਅਸੀਂ ਜੇ ਗੱਲ ਕਰੀਏ ਤੇ ਟੈਰਰਿਜ਼ਮ ਦਾ ਜਦੋਂ ਰਿਪੋਰਟ ਆਈ ਸੀਗੀ, ਥ੍ਰੈਟ ਟੂ ਕੈਨੇਡਾ ਦੇ ਜਿਹੜੀ ਸਾਲਾਨਾ ਰਿਪੋਰਟ ਸੀ, ਜਿਹਦੇ ਵਿੱਚ ਸਿੱਖਾਂ ਨੂੰ ਸਿੱਖ ਐਕਸਟ੍ਰੀਮਿਸਟ ਕਹਿ ਕੇ ਸੰਬੋਧਨ ਕੀਤਾ ਗਿਆ ਸੀ, ਉਹ ਇਸ਼ੂ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਮੇਰਾ ਸਵਾਲ ਫਿਰ ਉੱਥੇ ਹੀ ਹੈ ਵੀ ਜਿਹੜੀ ਲਿਬਰਲ ਗਵਰਨਮੈਂਟ ਹੈਗੀ ਹੈ ਉਹਨੇ ਵੀ ਜਿਹੜਾ ਪ੍ਰੈਸ਼ਰ ਹੈ ਉਹ ਕਬੂਲਿਆ ਨਜ਼ਰ ਆਉਂਦਾ ਇਸ ਸਾਰੇ ਪ੍ਰਭਾਵ ਦੇ ਵਿੱਚ। ਤੇ ਕੀ ਸਮਝਦੇ ਹੋ ਕਿ ਜੇ ਇਸ ਵਕਤ ਇਹ ਗੱਲ ਸਹੀ ਸਾਬਤ ਹੁੰਦੀ ਹੈ, ਜਗਮੀਤ ਸਿੰਘ ਦਾ ਜਾਂ NDP ਪਾਰਟੀ ਦਾ ਫੁੱਟਹੋਲਡ ਬਣਦਾ ਸਰਕਾਰ ਦੇ ਵਿੱਚ, ਤਾਂ ਕੀ ਇਸ ਨੂੰ ਇਹਦੇ ਵਿੱਚ ਇਸ ਪਾਲਿਸੀ ਦੇ ਵਿੱਚ ਕੋਈ ਚੇਂਜ ਆ ਸਕਦੀ ਹੈ ਜਿਹੜੀ ਸਿੱਖਾਂ ਦੇ ਪ੍ਰਤੀ ਇਸ ਵਕਤ ਸਰਕਾਰ ਦੀ ਹੈ? ਸਰਦਾਰ ਅਮਰਵੀਰ ਸਿੰਘ ਜੀ, ਮੈਂ ਇੱਕ ਗੱਲ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਇਲੈਕਸ਼ਨ ਕੈਂਪੇਨ ਸ਼ੁਰੂ ਹੋਣ ਤੋਂ ਪਹਿਲਾਂ ਦਸ਼ਮੇਸ਼ ਦਰਬਾਰ ਸਰੀ ਜਿਹੜਾ ਗੁਰਦੁਆਰਾ ਸਾਹਿਬ ਆ BC ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ, ਔਰ ਉੱਥੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਮਨਿੰਦਰ ਸਿੰਘ, ਉਹਨਾਂ ਨੇ
ਸਾਰੀ BC ਤੇ ਓਨਟਾਰੀਓ ਗੁਰਦੁਆਰਾ ਦੀਆਂ ਜਿੰਨੀਆਂ ਕਮੇਟੀਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਕੁਐਸਚਨਰ ਜਿਹੜਾ ਉਹ 45 ਐਸੀਆਂ ਸੀਟਾਂ ਦੇ ਉੱਤੇ ਰਿਪਰੈਜ਼ੈਂਟੇਟਿਵਸ ਨੂੰ ਸਾਰੀਆਂ ਪਾਰਟੀਆਂ ਦੇ ਨੂੰ ਜਿਹੜਾ ਦਿੱਤਾ ਗਿਆ ਸੀ। ਉਹਦੇ ਵਿੱਚ ਉਹਨਾਂ ਨੇ 5 ਨੁਕਤੇ ਜਿਹੜੇ ਉਹ ਸਾਹਮਣੇ ਰੱਖੇ ਸੀ ਜਿਹੜੇ ਸਿੱਖਾਂ ਦੇ ਨਾਲ ਸਿੱਧੇ ਤੌਰ ਤੇ ਜਿਹੜੇ ਜੁੜਦੇ ਨੇ ਕਿ ਇਹਦੇ ਉੱਤੇ ਤੁਹਾਡੀ ਕੀ ਟੇਕ ਆ। ਉਹਦੇ ਉੱਤੇ ਕਿਊਬਿਕ ਦੇ ਵਿੱਚ ਜਿਹੜਾ ਬਿੱਲ 21 ਪਾਸ ਹੋਇਆ, ਲਾ 21 ਬਣਿਆ, ਜਿਹਦੇ 'ਚ ਰਿਲੀਜੀਅਸ ਸਿੰਬਲਸ ਜਿਹੜੇ ਨੇ ਉਹਨਾਂ ਨੂੰ ਬੈਨ ਕੀਤਾ ਗਿਆ ਸਰਕਾਰੀ ਅਦਾਰਿਆਂ ਦੇ ਵਿੱਚੋਂ ਕਾਫੀ ਹੱਦ ਤੱਕ। ਤੇ ਦੂਜਾ ਮੁੱਦਾ ਸੀ ਉਹਨਾਂ ਦਾ ਜਿਹੜਾ ਸੇਫਟੀ ਰਿਪੋਰਟ, ਔਰ ਤੀਜਾ ਮੁੱਦਾ ਸੀ ਉਹਨਾਂ ਦਾ ਜਿਹੜਾ ਫੋਰਨ ਇੰਟਰਫੇਰੈਂਸ ਆ, ਕਿਉਂਕਿ ਕੈਨੇਡਾ ਦੀਆਂ ਖੂਫੀਆ ਏਜੰਸੀਆਂ ਨੇ ਜਿਹੜੇ ਮੁਲਕਾਂ ਦੀ ਲਿਸਟ ਇਲੈਕਸ਼ਨ ਤੋਂ ਪਹਿਲਾਂ ਜਾਰੀ ਕੀਤੀ ਸੀ, ਪਬਲਿਕ ਕੀਤੀ ਸੀ ਕਿ ਕੈਨੇਡਾ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਮੁਲਕਾਂ ਦੀ ਜਿਹੜੀ ਇੰਟਰਫੇਰੈਂਸ ਹੈ ਉਹ ਹੋ ਰਹੀ ਹੈ ਜਾਂ ਹੋਰ ਵੱਧ ਜਿਹੜੀ ਆ ਹੋ ਸਕਦੀ ਹੈ, ਉਹ ਕੈਨੇਡਾ ਲਈ ਨੁਕਸਾਨਦੇਹ। ਉਹਨਾਂ ਦੇ ਵਿੱਚ ਭਾਰਤ ਦਾ ਨਾਮ ਵੀ ਆਇਆ ਸੀ। ਔਰ ਇਹ ਜਿਹੜੇ ਮਸਲੇ ਨੇ ਇਹਨਾਂ ਦੇ ਜਵਾਬ ਮੰਗੇ ਸੀ, ਔਰ ਦੇਖਣ ਚ ਆਇਆ ਕਿ ਜਿਨ੍ਹਾਂ ਕੈਂਡੀਡੇਟਸ ਨੇ ਇਹਦੇ ਉੱਤੇ ਖੁੱਲ੍ਹ ਕੇ ਜਵਾਬ ਦਿੱਤੇ ਨੇ ਉਹਨਾਂ ਦੇ ਵਿੱਚ ਬਹੁਤਾਤ ਦੇ ਵਿੱਚ ਜਿਹੜੇ NDP ਕੈਂਡੀਡੇਟ ਸੀ, ਉਹਨਾਂ ਦੇ ਵਿੱਚ ਜਿਹੜੇ ਸਿੱਖ ਕੈਂਡੀਡੇਟ ਔਰ ਜਿਹੜੇ ਮੇਨ ਸਟ੍ਰੀਮ ਕਮਿਊਨਿਟੀ ਦੇ ਨਾਲ ਸੰਬੰਧਿਤ ਕੈਂਡੀਡੇਟ ਸੀ, ਸਾਰਿਆਂ ਦਾ ਜਿਹੜਾ ਹੰਗਾਰਾ ਸੀ ਉਹ ਹਾਂ ਪੱਖੀ ਸੀ ਕਿ ਅਸੀਂ ਇਹਨਾਂ ਜਿਹੜੇ ਇਹ ਮੁੱਦੇ ਨੇ ਇਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਸਟੈਂਡ ਹੈ ਉਹਨਾਂ ਨੇ ਦੱਸਿਆ ਕਿ ਬਿਲਕੁਲ ਕਲੀਅਰ ਹੈ। ਉਹ ਜਿਹੜੇ ਨੇ ਇਸ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਨੇ, ਔਰ ਜਿਹੜਾ ਬਿੱਲ 21 ਆ ਜਾਂ ਲਾ 21 ਆ ਉਹਦੇ ਅਗੇਂਸਟ ਨੇ। ਉਹ ਹਿਊਮਨ ਰਾਈਟਸ ਜਿਹੜੇ ਨੇ ਉਹ ਸਾਰਿਆਂ ਦੀ ਰਾਖੀ ਹੋਵੇ ਉਹਦੇ ਹੱਕ 'ਚ ਨੇ, ਔਰ ਜਿਹੜੀ ਸੇਫਟੀ ਰਿਪੋਰਟ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਗਲਤੀ ਸੀ, ਔਰ ਫੋਰਨ ਇੰਟਰਫੇਰੈਂਸ ਹੈ ਜਿਹੜੀ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਖਿਲਾਫ ਹਾਂ ਔਰ ਇਹਦੇ ਉੱਤੇ ਢੁਕਵੀਂ ਕਾਰਵਾਈ ਜਿਹੜੀ ਕਰਾਂਗੇ। ਸੋ ਉਹਨਾਂ ਤੋਂ ਇਲਾਵਾ ਹੋਰ ਜਿਹੜੇ ਲਿਬਰਲ ਦੇ ਕੁਝ MPs ਨੇ BC ਤੋਂ, ਉਹਨਾਂ ਨੇ ਵੀ ਤੋਂ ਤਕਰੀਬਨ ਬਹੁਤ ਜ਼ਿਆਦਾ ਇਹਦੇ ਉੱਤੇ ਜਿਹੜੀ ਆ ਉਹ ਜਵਾਬ ਨਹੀਂ ਆਏ, ਬਟ ਫਿਰ ਵੀ ਉਹਨਾਂ ਦੇ ਵਿੱਚੋਂ 11 ਤੋਂ ਵੱਧ MPs ਨੇ ਜਿਹੜਾ ਆਪਣਾ ਕੰਸਰਨ ਦਿੱਤਾ। ਉਹਦੇ ਵਿੱਚ ਜਿਹੜਾ NDP ਦੇ ਕੈਂਡੀਡੇਟ ਸਭ ਤੋਂ ਵੱਧ ਸੀ। ਉਹ ਇਹਦੇ ਉੱਤੇ ਵੀ ਜਿਹੜਾ ਸਾਨੂੰ ਸੋਚਣ ਦੀ ਲੋੜ ਹੈ, ਕਿਉਂਕਿ ਇਹ ਪਾਰਟੀ ਜਿਹੜੀ ਹੈ ਨਿਊ ਡੈਮੋਕ੍ਰੇਟ ਪਾਰਟੀ, ਇਹ ਹਿਊਮਨ ਰਾਈਟ ਆ ਚਾਹੇ ਕਿਸੇ ਵੀ ਕਮਿਊਨਿਟੀ ਦੀ ਹੋਵੇ ਉਹਦੇ ਹੱਕ ਦੇ ਵਿੱਚ ਹਮੇਸ਼ਾ ਖੜਦੀ ਹੈ। ਸੋ ਇਹਨਾਂ ਦਾ ਅਪਰਾਈਜ਼ ਹੋਣਾ ਇਸ ਇਲੈਕਸ਼ਨ ਦੇ ਵਿੱਚ ਉਹ ਕਾਫੀ ਕੁਝ ਜਿਹੜਾ ਸਿੱਖਾਂ ਦੇ ਲਈ ਸੁਖਾਵਾਂ ਮਾਹੌਲ ਬਣਾ ਸਕਦਾ ਹੈ। ਜੀ ਇੱਕ ਹੋਰ ਇਸ਼ੂ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਇਆ, ਜਿਹੜੀ ਨੋ ਫਲਾਈਂਗ ਲਿਸਟ ਦੇ ਥੱਲੇ ਸਿੱਖ ਨਾਮ ਮੇਰੇ ਖਿਆਲ ਦਰਜਨ ਦੇ ਕਰੀਬ ਨੇ, ਜੇ ਮੈਂ ਗਲਤ ਨਾ ਹੋਵਾਂ, ਜਿਨ੍ਹਾਂ ਨੂੰ ਨੋ ਫਲਾਈਂਗ ਲਿਸਟ ਦੇ ਵਿੱਚ ਰੱਖਿਆ ਗਿਆ। ਨਾਟ ਜਸਟ ਇੰਟਰਨੈਸ਼ਨਲੀ, ਈਵਨ ਵਿਦਨ ਕੈਨੇਡਾ ਵੀ ਉਹਨਾਂ ਨੂੰ ਫਲਾਈਟਸ ਦੇ ਵਿੱਚ ਇੱਧਰੋਂ ਈਸਟ ਕੋਸਟ ਤੋਂ ਵੈਸਟ ਕੋਸਟ ਜਾਂ ਅਦਰਵਾਈਜ਼ ਉਹਨਾਂ ਨੂੰ ਜਹਾਜ਼ ਦੇ ਉੱਤੇ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸੋ ਇਹ ਵੀ ਕਿਤੇ ਨਾ ਕਿਤੇ ਗੱਲ ਉੱਥੇ ਹੀ ਜਾ ਕੇ ਇੰਟਰਫੀਰੈਂਸ ਦੇ ਨਾਲ ਜਾਂ ਇੰਡੀਅਨ ਇਨਫਲੂਐਂਸ ਦੇ ਨਾਲ ਜਾ ਕੇ ਜੁੜਦੀ ਹੈ। ਸੋ ਕੀ ਦੇਖਦੇ ਹੋ ਕਿ ਇਸ ਪਾਰਟ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ, ਕੀ ਸਮਝਦੇ ਹੋ ਕਿ ਇਹਦੇ ਨਾਲ ਕੀ ਚੇਂਜ ਆ ਸਕਦੀ ਹੈ ਇਸ ਪਾਲਿਸੀ ਦੇ ਵਿੱਚ? ਜਿੱਥੇ ਤੱਕ ਮੈਂ ਫੇਰ ਗੱਲ ਅਮਰਵੀਰ ਸਿੰਘ ਜੀ ਉੱਥੇ ਹੀ ਆ ਜਾਂਦੀ ਇਹਦਾ ਜਵਾਬ ਵੀ, ਕਿਉਂਕਿ NDP ਤੋਂ ਉਮੀਦ ਹੈ ਸਾਨੂੰ ਕਿ ਇਸ ਇਸ਼ੂ ਨੂੰ ਜਦੋਂ NDP ਦੇ ਸਾਹਮਣੇ ਲਿਆਂਦਾ ਜਾਏਗਾ ਤਾਂ ਜ਼ਰੂਰ ਇਹਦੇ ਉੱਤੇ ਕੋਈ ਨਾ ਕੋਈ ਜਿਹੜੀ ਢੁਕਵੀਂ ਕਾਰਵਾਈ ਹੈ ਉਹ ਹੋਏਗੀ, ਕਿਉਂਕਿ ਇਹ ਜਿਹੜਾ ਮਸਲਾ ਇਹ ਏਜੰਸੀਆਂ ਨਾਲ, ਸਿਕਿਉਰਿਟੀ ਏਜੰਸੀਜ਼ ਦੇ ਨਾਲ ਸੰਬੰਧਿਤ ਹੈ ਤੇ ਇਹਦੇ ਬਾਰੇ ਕੁਝ ਓਪਨਲੀ ਕਿ ਇਹ ਕਿਉਂ ਹੋਇਆ, ਕਿਹਦੇ ਦਬਾਅ ਹੇਠ ਹੋਇਆ, ਵੈਸੇ ਤਾਂ ਆਪਾਂ ਸਾਰੇ ਜਾਣਦੇ ਆ, ਬਟ ਓਪਨਲੀ ਇਹ ਜਿਹੜੀ ਗੱਲ ਆ ਬਾਹਰ ਆਉਣ ਦੇ ਵਿੱਚ ਇਹ ਕੋਈ ਲੀਗਲ ਜਿਹੜੀਆਂ ਰੁਕਾਵਟਾਂ ਹੋ ਸਕਦੀਆਂ ਨੇ, ਇਹ ਖੁੱਲੇ ਤੌਰ ਤੇ ਬਾਹਰ ਨਹੀਂ ਆਇਆ। ਬਟ ਹੋਪਫੁਲੀ ਜੇ ਓਬਵੀਅਸ ਹੈ ਜੇ ਐਸੀ ਪਾਰਟੀ ਪਾਵਰ ਹੋਲਡਿੰਗ ਦੇ ਵਿੱਚ ਜਿਹੜੀ ਆ ਉਹ ਸ਼ੇਅਰ ਹੋਲਡਰ ਬਣਦੀ ਹੈ ਜਿਹਦਾ ਇੱਕ ਸਿੱਖ ਲੀਡਰ ਹੈ, ਸੋ ਸਾਨੂੰ ਇਸ ਗੱਲ ਦੀ ਉਮੀਦ ਕਰਨੀ ਚਾਹੀਦੀ ਹੈ ਕਿ ਇਹਦੇ ਜਿਹੜੇ ਢੁਕਵੇਂ ਨਤੀਜੇ ਨੇ ਉਹ ਨਿਕਲਣਗੇ। ਜੀ ਤੇ ਇਸੇ ਨੂੰ ਜੇ ਦੂਜੇ ਪਾਸੇ ਦੇਖਣਾ ਹੋਵੇ ਤਾਂ ਕਿਤੇ ਨਾ ਕਿਤੇ ਇਹ ਗੱਲ ਨਜ਼ਰ ਆਈ ਹੈ ਇਹਨਾਂ ਇਲੈਕਸ਼ਨਸ ਦੇ ਵਿੱਚ ਵੀ, ਅਦਰਵਾਈਜ਼ ਵੀ ਜਿਹੜੀ ਇੰਡੀਆ ਦੀ ਲੌਬੀ ਹੈਗੀ ਹੈ ਉਹਦੇ ਵੱਲੋਂ ਕੰਜ਼ਰਵੇਟਿਵਸ ਦੀ ਵਿਸ਼ੇਸ਼ ਤੌਰ ਤੇ ਸਪੋਰਟ ਕੀਤੀ ਗਈ ਹੈ। ਕਿ ਉਹ ਸਿਰਫ ਤੇ ਸਿਰਫ ਜਗਮੀਤ ਸਿੰਘ ਦੇ ਖਿਲਾਫ ਸੀ ਜਾਂ ਲਿਬਰਲਸ ਦੇ ਵੀ ਖਿਲਾਫ ਸੀ, ਉਹਨੂੰ ਕਿਵੇਂ ਦੇਖਦੇ ਹੋ? ਤੇ ਇਸ ਇਲੈਕਸ਼ਨਸ ਦੇ ਜਿਹੜੇ ਟ੍ਰੈਂਡਸ ਆ ਰਹੇ ਆ ਉਹਦੇ ਨਾਲ ਜਦੋਂ ਕੰਪੈਰੀਜ਼ਨ ਕਰਕੇ ਦੇਖਦੇ ਹੋ ਤਾਂ ਕੀ ਨਜ਼ਰ ਆਉਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿੱਧਰ ਜਾ ਸਕਦੀ ਹੈ?
ਜੀ ਬਿਲਕੁਲ ਸਰਦਾਰ ਅਮਰਵੀਰ ਸਿੰਘ ਜੀ, ਅਸੀਂ ਦਰਸ਼ਕਾਂ ਨੂੰ ਇੱਥੇ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਇਹ ਜਿਹੜੀ ਗੱਲ ਦਾ ਤੁਸੀਂ ਖਦਸ਼ਾ ਜ਼ਾਹਰ ਕੀਤਾ ਇਹ 100% ਸਹੀ ਆ, ਕਿਉਂਕਿ ਲੋਕ ਛਿਪਕੇ ਨਹੀਂ 100% ਇੱਥੇ ਕੰਜ਼ਰਵੇਟਿਵ ਦੇ ਕੁਝ ਜਿਹੜੇ ਕੈਂਡੀਡੇਟ ਸੀ ਉਹਨਾਂ ਵੱਲੋਂ ਖੁੱਲ੍ਹ ਕੇ ਇਸ ਤਰ੍ਹਾਂ ਦੇ ਪੋਸਟਰ ਵੀ ਵਾਇਰਲ ਕੀਤੇ ਗਏ ਨੇ ਕਿ ਜੇ ਖਾਲਿਸਤਾਨੀਆਂ ਨੂੰ ਰੋਕਣਾ ਤੇ ਕੰਜ਼ਰਵੇਟਿਵ ਨੂੰ ਲੈ ਕੇ ਆਓ। ਔਰ ਜਿਹੜਾ ਇੱਕ ਹਿੰਦੂ ਮੰਦਿਰ ਹੈ BC ਦੇ ਵਿੱਚ, ਉੱਥੇ ਦੇ ਪ੍ਰਬੰਧਕਾਂ ਨੇ ਖੁੱਲੇ ਆਮ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਗਮੀਤ ਸਿੰਘ ਖਾਲਿਸਤਾਨੀ ਹੈ, ਇਸ ਲਈ ਇਹਨੂੰ ਵੋਟ ਨਾ ਪਈ ਜਾਵੇ। ਸੋ ਇਹ ਜਿਹੜੀਆਂ ਹਰਕਤਾਂ ਨੇ ਇਹ ਕੁਝ ਧਿਰਾਂ ਵੱਲੋਂ ਲਗਾਤਾਰ ਜਿਹੜੀਆਂ ਜਾਰੀ ਨੇ, ਔਰ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਔਰ ਇਸ ਗੱਲ ਦਾ ਜਿਹੜਾ ਫਾਇਦਾ ਜਾਂ ਨੁਕਸਾਨ ਕਿੰਨਾ ਕੰਜ਼ਰਵੇਟਿਵ ਪਾਰਟੀ ਨੂੰ ਹੁੰਦਾ, ਇਹ ਹੁਣ ਕੁਝ ਘੰਟਿਆਂ ਦੀ ਗੇਮ ਹੈ, ਇਹ ਸਾਹਮਣੇ ਆ ਜਾਏਗਾ। ਔਰ ਤਾਜ਼ੇ ਰੁਝਾਨ ਜਿਹੜੇ ਹੁਣ ਤੱਕ ਨੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ 21 ਸੀਟਾਂ ਦੇ ਉੱਤੇ ਲਿਬਰਲ ਦੇ ਕੈਂਡੀਡੇਟ ਜਿੱਤ ਚੁੱਕੇ ਨੇ ਔਰ 62 ਦੇ ਉੱਤੇ ਲੀਡਿੰਗ ਨੇ, ਔਰ ਦੂਜੇ ਨੰਬਰ ਤੇ ਕੰਜ਼ਰਵੇਟਿਵ ਜਿਹੜੀ ਆ ਉਹ 4 ਸੀਟਾਂ ਜਿੱਤ ਚੁੱਕੀ ਆ ਔਰ 50 ਦੇ ਉੱਤੇ ਅੱਗੇ ਹੈ, ਔਰ NDP 1 ਸੀਟ ਜਿੱਤ ਚੁੱਕੀ ਆ ਔਰ 9 ਦੇ ਉੱਤੇ ਅੱਗੇ ਹੈ। ਸੋ ਇਹ ਜਿੰਨੇ ਵੀ ਸਾਡੇ ਇਸ ਤਰ੍ਹਾਂ ਦੇ ਸਵਾਲ ਨੇ ਇਹਨਾਂ ਦਾ ਨਤੀਜਾ ਅਵਸ਼ ਕੁਝ ਘੰਟਿਆਂ ਦੇ ਵਿੱਚ ਸਾਹਮਣੇ ਆ ਜਾਏਗਾ ਜੀ। ਜੀ ਸੋ ਮਨਵੀਰ ਸਿੰਘ ਜੀ, ਅੰਤ ਦੇ ਵਿੱਚ ਮੈਂ ਜ਼ਰੂਰ ਚਾਹੂੰਗਾ ਸਾਡੇ ਦਰਸ਼ਕਾਂ ਨੂੰ ਜੇ ਤੁਸੀਂ ਕੁਝ ਸਿੱਖ ਪਰਸਪੈਕਟਿਵ ਤੋਂ ਇਹਨਾਂ ਇਲੈਕਸ਼ਨਸ ਦੇ ਨਤੀਜਿਆਂ ਬਾਰੇ ਕੁਝ ਕਹਿਣਾ ਚਾਹੁੰਦੇ ਹੋਵੋ, ਜਾਂ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨਸ ਨੇ ਖਾਸ ਤੌਰ ਤੇ ਜਗਮੀਤ ਸਿੰਘ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਕਿੰਨੀਆਂ ਕੁ ਪੂਰੀਆਂ ਹੁੰਦੀਆਂ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਬਟ ਇਵੈਂਚੁਅਲੀ ਜੇ ਇਹ ਗੱਲ ਕਹਿਣੀ ਹੋਵੇ ਵੀ ਇੱਕ ਛਾਪ ਜ਼ਰੂਰ ਛੱਡੀ ਹੈ ਇਹਨਾਂ ਇਲੈਕਸ਼ਨਸ ਦੇ ਵਿੱਚ, ਤੇ ਜਗਮੀਤ ਸਿੰਘ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਜਾਂ ਉਹਨਾਂ ਦੀ ਸਾਰੀ ਪਰਸਨੈਲਿਟੀ ਨੇ ਓਵਰਆਲ ਪੋਲੀਟੀਕਲ ਸਿਸਟਮ ਦੇ ਵਿੱਚ ਆਪਣਾ ਇੱਕ ਬੜਾ ਵੱਡਾ ਰੋਲ ਅਦਾ ਕੀਤਾ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਜੀ ਬਿਲਕੁਲ ਸਰਦਾਰ ਅਮਰਵੀਰ ਸਿੰਘ ਜੀ, ਇਹ ਕਾਬਿਲੇ ਜਿਹੜੀ ਤਾਰੀਫ ਹੈ ਗੱਲ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਜਦੋਂ ਦੀਆਂ ਵੀ ਇਹ ਜਿਹੜੀਆਂ ਇਲੈਕਸ਼ਨ ਡਿਬੇਟਸ ਨੇ ਜਿਹਦੇ ਚ ਪ੍ਰੈਜ਼ੀਡੈਂਸ਼ੀਅਲ ਜਿਹੜੇ ਪ੍ਰਾਈਮ ਮਿਨਿਸਟਰ ਕੈਂਡੀਡੇਟ ਨੇ ਉਹਨਾਂ ਦੀਆਂ ਡਿਬੇਟਸ ਹੋਈਆਂ ਨੇ, ਹਰ ਇੱਕ ਡਿਬੇਟ ਦੇ ਬਾਅਦ ਇੱਕ ਤੋਂ ਇੱਕ ਵੱਧ ਕੇ ਜਿਹੜੀ ਛਾਪ ਹੈ ਆਪਣੀ ਉਹ ਸਰਦਾਰ ਜਗਮੀਤ ਸਿੰਘ ਨੇ ਛੱਡੀ ਹੈ। ਇਹ ਸਿਰਫ ਅਸੀਂ ਨਹੀਂ ਕਹਿ ਰਹੇ, ਕੈਨੇਡਾ ਦਾ ਜਾਂ ਹੋਰ ਵੀ ਇੰਟਰਨੈਸ਼ਨਲ ਮੀਡੀਆ ਜਿਨ੍ਹਾਂ ਨੇ ਵੀ ਕੈਨੇਡਾ ਦੀ ਇਲੈਕਸ਼ਨ ਨੂੰ ਕਵਰ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਹਮੇਸ਼ਾ ਸਰਦਾਰ ਜਗਮੀਤ ਸਿੰਘ ਹੁਣੀ ਜੇਤੂ ਹੋ ਕੇ ਹਰ ਇੱਕ ਡਿਬੇਟ ਦੇ ਵਿੱਚ ਹਰ ਇੱਕ ਪੱਖ ਤੋਂ ਉਹ ਨਿਕਲੇ ਨੇ। ਕਿਉਂਕਿ ਪਾਰਟੀ ਇਹ ਜਿਹੜੀ ਆ NDP ਇਹ ਤੀਜੇ ਨੰਬਰ ਦੀ ਪਾਰਟੀ ਹੈ ਕੈਨੇਡਾ ਦੇ ਵਿੱਚ, ਔਰ ਕਈ ਵਾਰੀ ਆਵਾਮ ਤਿਆਰ ਨਹੀਂ ਹੁੰਦਾ ਕਿਸੇ ਹੋਰ ਨੂੰ ਮੌਕਾ ਦੇਣ ਲਈ, ਟ੍ਰੈਡੀਸ਼ਨ ਬਣ ਜਾਂਦੇ ਨੇ ਕੁਝ, ਪਰ ਇਹ ਟ੍ਰੈਡੀਸ਼ਨ ਹੈ ਜਿਹੜਾ ਇਹਨੂੰ ਤੋੜਨ ਦਾ ਜਿਹੜਾ ਗੁਰਦਾ ਉਹ ਜਗਮੀਤ ਸਿੰਘ ਹੁਣੀ ਰੱਖਦੇ ਨੇ। ਔਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਾਰਟੀ ਹੈ ਉਹ ਵੱਧ ਪ੍ਰਭਾਵ ਨਾ ਵੀ ਛੱਡ ਸਕੇ, ਬਟ ਪ੍ਰੈਡਿਕਸ਼ਨ ਤਾਂ ਕਾਫੀ ਚੰਗੀ ਹੋ ਰਹੀ ਹੈ। ਬਟ ਫੇਰ ਵੀ ਜਿਹੜੀ ਜਗਮੀਤ ਸਿੰਘ ਦੀ ਸ਼ਖਸੀਅਤ ਹੈ ਉਹ ਔਰ ਪਾਰਟੀ ਦੇ ਵਿੱਚ ਜਿਹੜੀ ਉਹਨਾਂ ਦੀ ਮਾਨਤਾ ਉਹ ਤੇ ਪਾਰਟੀ ਦੀ ਜਿਹੜੀ ਪਪੂਲੈਰਿਟੀ ਹੈ ਸਰਦਾਰ ਜਗਮੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨੀ ਵਧੀ ਹੈ ਉਹਦੇ ਨਾਲ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਸਿੱਧੇ ਤੌਰ ਤੇ ਫਾਇਦਾ ਹੋਇਆ। ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਜਿਹੜੇ ਹੇਟ ਕ੍ਰਾਈਮ ਦੇ ਕੁਝ ਇਨਸੀਡੈਂਟ ਸੀਗੇ ਜਿਹੜੇ ਉਹਨਾਂ ਨੂੰ ਵੀ ਜਿਹੜਾ ਨਸਲੀ ਵਿਤਕਰੇ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਹੈਂਡਲ ਕੀਤਾ, ਜਿਸ ਤਰ੍ਹਾਂ ਦੇ ਨਾਲ ਉਸ ਗੱਲ ਦਾ ਉਹਨਾਂ ਨੇ ਪੂਰੇ ਠੰਡੇ ਰਹਿ ਕੇ ਤਜਰਬੇ ਦੇ ਨਾਲ ਸੁਲਝੇ ਹੋਏ ਜਵਾਬ ਦਿੱਤੇ ਨੇ, ਉਹ ਕਾਬਿਲੇ ਤਾਰੀਫ ਰਹੇ ਨੇ। ਤਾਂ ਮੈਂ ਸਮਝਦਾ ਸਿਰਫ ਸਿੱਖਾਂ ਦੇ ਲਈ ਨਹੀਂ, ਜਿੰਨੀਆਂ ਵੀ ਕੈਨੇਡਾ ਦੇ ਵਿੱਚ ਵਿਜ਼ੂਅਲ ਮਾਈਨੋਰਟੀਜ਼ ਨੇ ਸਾਰਿਆਂ ਦੇ ਲਈ ਜਗਮੀਤ ਸਿੰਘ ਇੱਕ ਆਸ ਦੀ ਕਿਰਨ ਬਣ ਕੇ ਉੱਭਰੇ ਨੇ। ਕਿਉਂਕਿ ਇੱਕ ਘੱਟ ਗਿਣਤੀ ਦੇ ਵਿੱਚੋਂ ਹੋਣਾ ਨੰਬਰ 1 ਔਰ ਨੰਬਰ 2 ਉਹਨਾਂ ਦੀ ਜਿਹੜੀ ਦਿੱਖ ਹੈ ਉਹ ਡਿਫਰੈਂਟ ਹੋਣਾ, ਇਹ ਆਪਣੇ ਆਪ ਦੇ ਵਿੱਚ ਇੱਕ ਰੈਕਟ ਆ ਕਿ ਐਸਾ ਇਨਸਾਨ ਵੀ ਕੈਨੇਡਾ ਵਰਗੇ ਵੱਡੇ ਮੁਲਕ ਦੀ ਇੱਕ ਵੱਡੀ ਪਾਰਟੀ ਦਾ ਜਿਹੜਾ ਲੀਡਰ ਬਣਿਆ ਔਰ ਇਹ ਆਉਣ ਵਾਲੀਆਂ ਨਸਲਾਂ ਦੇ ਲਈ ਰਾਹ ਖੋਲ ਦਿੱਤੇ ਨੇ। ਔਰ ਇਸ ਕੰਮ ਦੇ ਲਈ ਸਰਦਾਰ ਜਗਮੀਤ ਸਿੰਘ ਹੁਣੀ ਜਿਹੜੇ ਨੇ ਉਹ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ। ਜੀ ਬਿਲਕੁਲ ਮਨਵੀਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਇਲੈਕਸ਼ਨ ਰਿਜ਼ਲਟਸ ਜਦੋਂ ਸਾਡੇ ਸਾਹਮਣੇ ਆ ਜਾਂਦੇ ਨੇ 2 ਤੋਂ 3 ਘੰਟਿਆਂ ਦੇ ਵਿੱਚ, ਤੇ ਜਿਹੜੀ ਪਿਕਚਰ ਹੈ ਉਹ ਕੰਪਲੀਟਲੀ ਕਲੀਅਰ ਹੋ ਜਾਵੇਗੀ। ਤੇ ਉਮੀਦ ਕਰਦੇ ਹਾਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਇਹ
ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਊ ਕਿ ਐਕਸਪੈਕਟਡ ਰਿਜ਼ਲਟਸ ਨਿਕਲਦੇ ਨੇ ਤੇ ਜੇ ਐਨਡੀਪੀ ਦਾ ਫੁੱਟਹੋਲਡ ਸਰਕਾਰ ਬਣਾਉਣ ਦੇ ਵਿੱਚ ਬਣਦਾ ਤੇ ਕੀ ਜਿਹੜੀਆਂ ਐਕਸਪੈਕਟੇਸ਼ਨਸ ਸਿੱਖਾਂ ਵੱਲੋਂ ਲਾਈਆਂ ਜਾ ਰਹੀਆਂ ਨੇ ਜਾਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਜਗਮੀਤ ਸਿੰਘ ਤੇ ਜਿਹੜੀ ਐਨਡੀਪੀ ਪਾਰਟੀ ਆ ਉਹ ਕਿੰਨੀ ਕੁ ਖਰੀ ਉਤਰਦੀ ਆ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।